ਪੰਜਾਬੀ ਰੇਡੀਓ ਯੂਐਸਏ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 6 ਜੂਨ ਦਿਨ ਸੋਮਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਦੀਆਂ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ, ਇਕੋਨਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਸਪਾਂਸਰਸ ਦਾ, ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਪਾ ਕੇ ਇਸ ਨੂੰ ਅੱਗੇ ਵਧਾਇਆ ਅਤੇ ਤੁਹਾਡੇ ਤੱਕ ਪਹੁੰਚਾਇਆ। ਅੱਜ ਦੀਆਂ ਖਬਰਾਂ ਦੇ ਸਪਾਂਸਰਸ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ ਯੂਐਸਏ ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਸਾਨੂੰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਹੁਣ ਵਧਦੇ ਹਾਂ ਜੀ ਅੱਜ ਦੀ ਪਹਿਲੀ ਖਬਰ ਵੱਲ। ਨਵੰਬਰ 2016 ਦੇ ਵਿੱਚ ਹੋਣ ਜਾ ਰਹੀਆਂ ਰਾਸ਼ਟਰਪਤੀ ਦੀਆਂ ਚੋਣਾਂ ਦੇ ਲਈ ਪ੍ਰਾਇਮਰੀਜ਼ ਦਾ ਆਖਰੀ ਪੜਾਵ ਕੱਲ੍ਹ 7 ਜੂਨ ਨੂੰ ਕੈਲੀਫੋਰਨੀਆ, ਨਾਰਥ ਡਕੋਟਾ, ਮੋਂਟੈਨਾ, ਨਿਊ ਜਰਸੀ, ਨਿਊ ਮੈਕਸੀਕੋ, ਸਾਊਥ ਡਕੋਟਾ ਦੇ ਵਿੱਚ ਪੂਰਾ ਹੋ ਜਾਏਗਾ। ਇਸ ਤੋਂ ਬਾਅਦ ਸਿਰਫ ਡੈਮੋਕ੍ਰੈਟਿਕ ਪਾਰਟੀ ਦੀਆਂ ਵਾਸ਼ਿੰਗਟਨ ਡੀਸੀ ਦੇ ਵਿੱਚ 14 ਜੂਨ ਨੂੰ ਪ੍ਰਾਇਮਰੀਜ਼ ਰਹਿ ਜਾਣਗੀਆਂ। ਰਿਪਬਲਿਕਨ ਪਾਰਟੀ ਦੇ ਵਿੱਚ ਹਾਲਾਂਕਿ ਪਹਿਲਾਂ ਹੀ ਡੋਨਲਡ ਟਰੰਪ ਲੋੜੀਂਦਾ ਡੈਲੀਗੇਟਸ ਲੈ ਕੇ ਪਾਰਟੀ ਪ੍ਰਾਇਮਰੀਜ਼ ਦੇ ਵਿੱਚ ਜਿੱਤ ਹਾਸਿਲ ਕਰ ਚੁੱਕੇ ਹਨ ਅਤੇ ਉਹ ਰਿਪਬਲਿਕਨ ਪਾਰਟੀ ਦੇ ਦਾਅਵੇਦਾਰ ਬਣ ਚੁੱਕੇ ਹਨ। ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਵੀ ਹਿਲਰੀ ਕਲਿੰਟਨ ਲੋੜੀਂਦਾ 2383 ਡੈਲੀਗੇਟਸ ਪੂਰੇ ਕਰ ਚੁੱਕੀ ਹੈ। ਉਹਨਾਂ ਦੇ ਕੋਲ ਅੱਜ ਸੁਪਰ ਡੈਲੀਗੇਟਸ ਦੇ ਸਮਰਥਨ ਨੂੰ ਮਿਲਾ ਕੇ ਲੋੜੀਂਦਾ 2383 ਡੈਲੀਗੇਟਸ ਦਾ ਸਮਰਥਨ ਆ ਚੁੱਕਿਆ ਹੈ ਅਤੇ ਬਰਨੀ ਸੈਂਡਰਸ ਦੇ ਕੋਲ ਕੁੱਲ 1569 ਡੈਲੀਗੇਟਸ ਦਾ ਸਮਰਥਨ ਹੈ। ਸੋ ਹੁਣ ਆਉਣ ਵਾਲੀਆਂ ਪ੍ਰਾਇਮਰੀਜ਼ ਦੇ ਵਿੱਚ ਹਿਲਰੀ ਕਲਿੰਟਨ ਹਾਰ ਕੇ ਵੀ ਡੈਮੋਕ੍ਰੈਟਿਕ ਪਾਰਟੀ ਦੀ ਨੋਮੀਨੇਸ਼ਨ ਜਿੱਤਣ ਦੇ ਵੱਲ ਵੱਧ ਚੁੱਕੀ ਹੈ। ਹਾਲਾਂਕਿ ਇਸ ਦੀ ਆਫੀਸ਼ੀਅਲ ਘੋਸ਼ਣਾ ਪਾਰਟੀ ਦੀ ਹੁਣ ਜਾਰੀ ਫਿਲਾਡੈਲਫੀਆ ਦੇ ਵਿੱਚ ਕਨਵੈਨਸ਼ਨ ਤੋਂ ਬਾਅਦ ਹੀ ਹੋਵੇਗੀ, ਜਦੋਂ ਸੁਪਰ ਡੈਲੀਗੇਟਸ ਅਤੇ ਪਲੈਜਡ ਡੈਲੀਗੇਟਸ ਆਪਣੀਆਂ ਵੋਟਸ ਇਹਨਾਂ ਕੈਂਡੀਡੇਟਸ ਨੂੰ ਪਾਉਣਗੇ। ਜਿਸ ਹਿਸਾਬ ਦੇ ਨਾਲ ਸ਼ੁਰੂ ਤੋਂ ਹੀ ਸੁਪਰ ਡੈਲੀਗੇਟਸ ਨੇ ਆਪਣਾ ਸਮਰਥਨ ਹਿਲਰੀ ਕਲਿੰਟਨ ਨੂੰ ਰੱਖਿਆ ਹੈ, ਤਾਂ ਨਹੀਂ ਲੱਗਦਾ ਕਿ ਕਨਵੈਨਸ਼ਨ ਦੇ ਵਿੱਚ ਜਾ ਉਹ ਆਪਣਾ ਇਰਾਦਾ ਬਦਲਣਗੇ ਅਤੇ ਆਪਣੀ ਵੋਟ ਬਰਨੀ ਸੈਂਡਰਸ ਦੇ ਤਰਫ ਪਾਉਣਗੇ। ਹੁਣ ਸਾਫ਼ ਹੋ ਚੁੱਕਿਆ ਹੈ ਕਿ ਨਵੰਬਰ 2016 ਦੇ ਵਿੱਚ ਹੋਣ ਜਾ ਰਿਹਾ ਇਹ ਮੁਕਾਬਲਾ ਡੋਨਲਡ ਟਰੰਪ ਵਰਸਸ ਹਿਲਰੀ ਕਲਿੰਟਨ ਹੀ ਹੋਵੇਗਾ। ਹਾਲਾਂਕਿ ਬਰਨੀ ਸੈਂਡਰਸ ਨੇ ਇਸ ਦੇ ਉੱਤੇ ਕਿਹਾ ਹੈ ਕਿ ਉਹ ਆਪਣੀ ਹਾਰ ਨਹੀਂ ਮੰਨਦੇ ਅਤੇ ਉਹਨਾਂ ਨੂੰ ਉਮੀਦ ਹੈ ਕਿ ਉਹ ਕੈਲੀਫੋਰਨੀਆ ਅਤੇ ਹੋਰ ਸਟੇਟਸ ਦੇ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਤੋਂ ਬਾਅਦ ਸੁਪਰ ਡੈਲੀਗੇਟਸ ਨੂੰ ਆਪਣੀ ਵੋਟ ਬਦਲਣ ਦੇ ਲਈ ਮਜਬੂਰ ਕਰ ਦੇਣਗੇ ਅਤੇ ਪਾਰਟੀ ਕਨਵੈਨਸ਼ਨ ਦੇ ਵਿੱਚ ਹੀ ਆਖਰੀ ਫੈਸਲਾ ਹੋਵੇਗਾ। ਡੈਮੋਕ੍ਰੈਟਿਕ ਪਾਰਟੀ ਦੀ ਨੋਮੀਨੇਸ਼ਨ ਜਿੱਤਣ ਤੋਂ ਬਾਅਦ ਹਿਲਰੀ ਕਲਿੰਟਨ ਪਹਿਲੀ ਮਹਿਲਾ ਬਣੇਗੀ ਜੋ ਕਿ ਕਿਸੇ ਵੀ ਪਾਰਟੀ ਦੀ ਨੋਮੀਨੇਸ਼ਨ ਜਿੱਤਣ ਦੇ ਵਿੱਚ ਕਾਮਯਾਬ ਹੋਈ ਅਤੇ ਜੋ ਵਾਈਟ ਹਾਊਸ ਦੇ ਵਿੱਚ ਰਾਸ਼ਟਰਪਤੀ ਦੇ ਤੌਰ ਦੇ ਉੱਤੇ ਜਾਏਗੀ। ਅਮਰੀਕਾ ਦੇ 200 ਸਾਲ ਤੋਂ ਵੱਧ ਦੇ ਇਤਿਹਾਸ ਦੇ ਵਿੱਚ ਹਜੇ ਤੱਕ ਕਿਸੇ ਵੀ ਮਹਿਲਾ ਨੂੰ ਰਾਸ਼ਟਰਪਤੀ ਬਣਨ ਦਾ ਮੌਕਾ ਨਹੀਂ ਮਿਲਿਆ। ਹਿਲਰੀ ਕਲਿੰਟਨ ਨੇ ਆਪਣੀ ਇਸ ਨੋਮੀਨੇਸ਼ਨ ਨੂੰ ਦੇਖਦੇ ਹੋਏ ਬਰਨੀ ਸੈਂਡਰਸ ਨੂੰ ਇੱਕ ਵਾਰੀ ਫਿਰ ਕਿਹਾ ਹੈ ਕਿ ਉਹਨਾਂ ਨੂੰ ਹੁਣ ਪਾਰਟੀ ਦੀ ਏਕਤਾ ਨੂੰ ਦੇਖਦੇ ਹੋਏ ਆਪਣਾ ਕੈਂਪੇਨ ਸਸਪੈਂਡ ਕਰਕੇ ਡੋਨਲਡ ਟਰੰਪ ਦੇ ਖਿਲਾਫ ਮੁਕਾਬਲੇ ਦੇ ਵਿੱਚ ਹਿਲਰੀ ਕਲਿੰਟਨ ਦਾ ਸਾਥ ਦੇਣਾ ਚਾਹੀਦਾ ਹੈ। ਇਹ ਵੀ ਹੁਣ ਦੇਖਣ ਵਾਲਾ ਹੋਵੇਗਾ ਕਿ ਬਰਨੀ ਸੈਂਡਰਸ, ਜੋ ਕਿ ਖੁੱਲ੍ਹ ਕੇ ਹਿਲਰੀ ਕਲਿੰਟਨ ਦਾ ਮੁਕਾਬਲਾ ਹਜੇ ਤੱਕ ਕਰਦੇ ਆ ਰਹੇ ਸਨ, ਉਹ ਆਪਣਾ ਸਮਰਥਨ ਬਾਅਦ ਦੇ ਵਿੱਚ ਹਿਲਰੀ ਕਲਿੰਟਨ ਨੂੰ ਦੇਣਗੇ ਜਾਂ ਫਿਰ ਨਹੀਂ, ਕਿਉਂਕਿ ਬਰਨੀ ਸੈਂਡਰਸ ਵੀ ਹਜੇ ਤੱਕ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਇੱਕ ਇੰਡੀਪੈਂਡੈਂਟ ਸੈਨੇਟਰ ਦੇ ਤੌਰ ਤੇ ਹੀ ਲੜਦੇ ਆਏ ਹਨ ਅਤੇ ਕੁਝ ਸਾਲ ਪਹਿਲਾਂ ਹੀ ਉਹਨਾਂ ਨੇ ਡੈਮੋਕ੍ਰੈਟਿਕ ਪਾਰਟੀ ਆਫੀਸ਼ੀਅਲ ਤੌਰ ਦੇ ਉੱਤੇ ਜੁਆਇਨ ਕੀਤੀ ਸੀ। ਡੋਨਲਡ ਟਰੰਪ ਦਾ ਕੈਂਪੇਨ ਵੀ ਬਰਨੀ ਸੈਂਡਰਸ ਦੇ ਸਮਰਥਕਾਂ ਨੂੰ ਲੁਭਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਅਤੇ ਡੋਨਲਡ ਟਰੰਪ ਇਹ ਪੂਰਾ ਪ੍ਰਯਾਸ ਕਰ ਰਹੇ ਹਨ ਕਿ ਕਿਵੇਂ ਨਾ ਕਿਵੇਂ ਬਰਨੀ ਸੈਂਡਰਸ ਦੇ ਸਪੋਰਟਰਸ ਨੂੰ ਡੋਨਲਡ ਟਰੰਪ ਦੇ ਲਈ ਵੋਟਿੰਗ ਕਰਨ ਵਾਸਤੇ ਮਨਾਇਆ ਜਾਏ। ਫਲੋਰੀਡਾ ਦੇ ਵਿੱਚ ਆਏ ਟ੍ਰੋਪੀਕਲ ਤੂਫਾਨ ਕੌਲਿਨ ਦੇ ਕਰਕੇ ਕਾਫੀ ਭਾਰੀ ਮੀਂਹ ਪਿਆ ਹੈ। ਟ੍ਰੋਪੀਕਲ ਤੂਫਾਨ, ਜਿਸ ਨੂੰ ਕਿ ਕੌਲਿਨ ਦਾ ਨਾਮ ਦਿੱਤਾ ਗਿਆ ਹੈ, ਇਹ ਉੱਤਰੀ ਫਲੋਰੀਡਾ ਅਤੇ ਦੱਖਣੀ ਜਾਰਜੀਆ ਦੇ ਵਿੱਚ ਕੱਲ ਰਾਤ ਨੂੰ ਟਕਰਾਇਆ। ਇਸ ਦੇ ਕਰਕੇ ਕਈ ਹਿੱਸਿਆਂ ਦੇ ਵਿੱਚ ਪਾਵਰ ਵੀ ਡਾਊਨ ਹੋ ਗਈ ਅਤੇ ਕਈ ਹਿੱਸੇ ਹੜ੍ਹ ਦੀ ਚਪੇਟ ਦੇ ਵਿੱਚ ਆ ਗਏ। ਰਾਸ਼ਟਰੀ ਹਰੀਕੇਨ ਕੇਂਦਰ ਨੇ ਦੱਸਿਆ ਕਿ ਇਹ ਤੂਫਾਨ
23 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਉੱਤੇ ਚੱਲ ਰਿਹਾ ਹੈ ਅਤੇ ਇਸ ਤੂਫਾਨ ਦੇ ਵਿੱਚ ਸਭ ਤੋਂ ਤੇਜ਼ ਹਵਾਵਾਂ 50 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਉੱਤੇ ਚੱਲ ਰਹੀਆਂ ਹਨ। ਰਾਸ਼ਟਰੀ ਹਰੀਕੇਨ ਕੇਂਦਰ ਨੇ ਦੱਸਿਆ ਹੈ ਕਿ ਇਹ ਤੂਫਾਨ ਮੰਗਲਵਾਰ ਤੱਕ ਇੰਜ ਹੀ ਚੱਲਦਾ ਰਹੇਗਾ। ਇਸ ਦੇ ਕਰਕੇ ਹਜੇ ਤੱਕ ਕਿਸੇ ਜਾਨਮਾਲ ਦੇ ਨੁਕਸਾਨ ਦੀ ਕੋਈ ਵੀ ਖਬਰ ਨਹੀਂ ਆਈ ਹੈ। ਕਈ ਹਿੱਸਿਆਂ ਦੇ ਵਿੱਚ ਇਸ ਤੂਫਾਨ ਨੂੰ ਦੇਖਦੇ ਹੋਏ ਸਕੂਲ ਅਤੇ ਹੋਰ ਕਈ ਮਹਿਕਮੇ ਬੰਦ ਕਰ ਦਿੱਤੇ ਗਏ। ਫਲੋਰੀਡਾ ਦੇ ਗਵਰਨਰ ਰਿਕ ਸਕਾਟ ਨੇ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ। ਰਿਪਬਲਿਕਨ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਵੱਲੋਂ ਡੋਨਲਡ ਟਰੰਪ ਦਾ ਭਾਰੀ ਵਿਰੋਧ ਹੋਣ ਤੋਂ ਬਾਅਦ ਹੁਣ ਹੌਲੀ-ਹੌਲੀ ਕਈ ਲੀਡਰ ਡੋਨਲਡ ਟਰੰਪ ਦੀ ਤਰਫ ਝੁਕਦੇ ਨਜ਼ਰ ਆ ਰਹੇ ਹਨ। ਕੁਝ ਹੀ ਦਿਨ ਪਹਿਲਾਂ ਹਾਊਸ ਸਪੀਕਰ ਪੌਲ ਰਿਆਨ ਨੇ ਡੋਨਲਡ ਟਰੰਪ ਦੇ ਸਮਰਥਨ ਦੇ ਵਿੱਚ ਹਾਮੀ ਭਰੀ ਸੀ ਅਤੇ ਹੁਣ ਰਿਪਬਲਿਕਨ ਪਾਰਟੀ ਦੇ ਉੱਘੇ ਰਣਨੀਤੀਕਾਰ ਐਲੈਕਸ ਕੈਸਟਲਨੌਸ ਨੇ ਡੋਨਲਡ ਟਰੰਪ ਨੂੰ ਆਪਣੀ ਸਪੋਰਟ ਦੇ ਦਿੱਤੀ ਹੈ। ਰਿਪਬਲਿਕਨ ਪਾਰਟੀ ਦੇ ਐਲੈਕਸ ਕੈਸਟਲਨੌਸ ਨੇ ਕਿਹਾ ਹੈ ਕਿ ਹਿਲਰੀ ਕਲਿੰਟਨ ਦੇ ਖਿਲਾਫ ਲੜਨ ਦੇ ਲਈ ਉਹ ਡੋਨਲਡ ਟਰੰਪ ਨੂੰ ਇੱਕ ਬਿਹਤਰ ਉਮੀਦਵਾਰ ਮੰਨਦੇ ਹਨ। ਹਾਲਾਂਕਿ ਇਸ ਤੋਂ ਪਹਿਲਾਂ ਐਲੈਕਸ ਕੈਸਟਲਨੌਸ ਨੇ ਡੋਨਲਡ ਟਰੰਪ ਦਾ ਜੰਮ ਕੇ ਵਿਰੋਧ ਕੀਤਾ ਸੀ ਅਤੇ ਉਹਨਾਂ ਨੇ ਡੋਨਲਡ ਟਰੰਪ ਨੂੰ ਅਮਰੀਕਾ ਦੀ ਸਿਕਿਉਰਿਟੀ ਦੇ ਲਈ ਖਤਰਾ ਵੀ ਦੱਸਿਆ ਸੀ। ਉਹਨਾਂ ਨੇ ਕਿਹਾ ਸੀ ਕਿ ਜੇ ਡੋਨਲਡ ਟਰੰਪ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਬਣਦੇ ਹਨ ਤਾਂ ਇਹ ਸਾਫ਼ ਹੈ ਕਿ ਉਹ ਵਾਈਟ ਹਾਊਸ ਦੀ ਇਹ ਰੇਸ ਹਾਰ ਜਾਣਗੇ। ਪਰ ਹੁਣ ਜਿਵੇਂ ਕਿ ਰਿਪਬਲਿਕਨ ਪਾਰਟੀ ਦੀ ਲੀਡਰਸ਼ਿਪ ਹੌਲੀ-ਹੌਲੀ ਡੋਨਲਡ ਟਰੰਪ ਦੇ ਵੱਲ ਝੁਕਦੀ ਨਜ਼ਰ ਆ ਰਹੀ ਹੈ, ਉਵੇਂ ਇਹਨਾਂ ਨੇ ਵੀ ਹੁਣ ਡੋਨਲਡ ਟਰੰਪ ਦੇ ਹੱਕ ਦੇ ਵਿੱਚ ਆਪਣਾ ਬਿਆਨ ਦਿੱਤਾ ਹੈ। ਸਟੈਨਫੋਰਡ ਬਲਾਤਕਾਰ ਕੇਸ ਦੇ ਵਿੱਚ ਕੈਲੀਫੋਰਨੀਆ ਦੇ ਜੱਜ ਦੁਆਰਾ ਸੁਣਾਈ ਗਈ ਸਜ਼ਾ ਨੂੰ ਲੈ ਕੇ ਕਾਫੀ ਵੱਡੇ ਪੱਧਰ ਦੇ ਉੱਤੇ ਇਸ ਦਾ ਵਿਰੋਧ ਹੋਇਆ ਹੈ। ਸਟੈਨਫੋਰਡ ਯੂਨੀਵਰਸਿਟੀ ਦੇ ਇੱਕ ਸਵਿਮਰ ਨੂੰ ਇੱਕ ਲੜਕੀ ਦਾ ਬਲਾਤਕਾਰ ਕਰਨ, ਜੋ ਕਿ ਉਸ ਟਾਈਮ ਬੇਹੋਸ਼ੀ ਦੀ ਹਾਲਤ ਦੇ ਵਿੱਚ ਸੀ, 6 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਉੱਤੇ ਕ੍ਰਿਟਿਕਸ ਨੇ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਇਹ ਸਜ਼ਾ ਇੱਕ ਬਲਾਤਕਾਰੀ ਮੁਜਰਮ ਦੇ ਲਈ ਬਹੁਤ ਘੱਟ ਹੈ। ਪ੍ਰੋਸੀਕਿਊਟਰਜ਼ ਬ੍ਰੌਕ ਟਰਨਰ ਨਾਮ ਦੇ ਇਸ ਸਵਿਮਰ ਨੂੰ ਘੱਟ ਤੋਂ ਘੱਟ 6 ਸਾਲ ਦੀ ਸਜ਼ਾ ਦਿਵਾਉਣਾ ਚਾਹੁੰਦੇ ਸਨ। ਸੈਂਟਾ ਕਲੈਰਾ ਕਾਉਂਟੀ ਦੀ ਸੁਪੀਰੀਅਰ ਕੋਰਟ ਦੇ ਜੱਜ ਐਰਨ ਪਰਸਕੀ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਟਰਨਰ ਦੀ ਏਜ ਨੂੰ ਦੇਖਦੇ ਹੋਏ, ਜੋ ਕਿ 20 ਸਾਲ ਹੈ, ਅਤੇ ਉਸ ਦੇ ਗੈਰ ਕ੍ਰਿਮੀਨਲ ਰਿਕਾਰਡ ਨੂੰ ਦੇਖਦੇ ਹੋਏ 6 ਮਹੀਨਿਆਂ ਦੀ ਸਜ਼ਾ ਇਸ ਦੇ ਲਈ ਬਹੁਤ ਹੋਵੇਗੀ। ਜੱਜ ਪਰਸਕੀ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਇਹ ਸਜ਼ਾ ਇਸ ਨੂੰ ਬਹੁਤ ਪ੍ਰਭਾਵਿਤ ਕਰੇਗੀ ਅਤੇ ਉਹਨਾਂ ਨੂੰ ਨਹੀਂ ਲੱਗਦਾ ਕਿ ਇਸ ਕੇਸ ਦੇ ਵਿੱਚ ਉਸ ਨੂੰ ਇਸ ਤੋਂ ਜ਼ਿਆਦਾ ਸਜ਼ਾ ਮਿਲਣੀ ਚਾਹੀਦੀ ਹੈ। ਪਰ ਸੋਮਵਾਰ ਦੁਪਹਿਰ ਬਾਅਦ ਇੱਕ ਕੀਤੀ ਗਈ ਆਨਲਾਈਨ ਪਟੀਸ਼ਨ ਦੇ ਉੱਤੇ ਲਗਭਗ 86,000 ਲੋਕਾਂ ਨੇ ਸਾਈਨ ਕੀਤਾ ਹੈ, ਜਿਸ ਦੇ ਵਿੱਚ ਜੱਜ ਪਰਸਕੀ ਨੂੰ ਰੀਕਾਲ ਕਰਨ ਦੀ ਗੁਜ਼ਾਰਿਸ਼ ਕੀਤੀ ਗਈ ਹੈ। ਪੈਟੀਸ਼ਨਰਜ਼ ਦਾ ਕਹਿਣਾ ਹੈ ਕਿ ਬ੍ਰੌਕ ਟਰਨਰ ਨੂੰ ਵਾਈਟ ਹੋਣ ਕਰਕੇ ਘੱਟ ਸਜ਼ਾ ਸੁਣਾਈ ਗਈ ਹੈ ਅਤੇ ਜੇ ਉਹ ਇੱਕ ਬਹੁਤ ਵੱਡੀ ਯੂਨੀਵਰਸਿਟੀ ਦਾ ਐਥਲੀਟ ਹੈ, ਉਸ ਦਾ ਮਤਲਬ ਇਹ ਨਹੀਂ ਬਣਦਾ ਕਿ ਉਸ ਨੂੰ ਸਜ਼ਾ ਦੇ ਵਿੱਚ ਰਿਆਇਤ ਦਿੱਤੀ ਜਾਏ। ਪੈਟੀਸ਼ਨਰਜ਼ ਦਾ ਇਹ ਵੀ ਕਹਿਣਾ ਹੈ ਕਿ ਇਸ ਦੇ ਨਾਲ ਸੈਕਸੁਅਲ ਅਸੌਲਟ ਦੇ ਹੋਰ ਕੇਸਿਸ ਦੇ ਵਿੱਚ ਵੀ ਕ੍ਰਿਮੀਨਲ ਨੂੰ ਕੋਈ ਵੀ ਡਰ ਨਹੀਂ ਰਹੇਗਾ ਕਿ ਇਨ੍ਹਾਂ ਕੇਸਿਸ ਦੇ ਵਿੱਚ ਸਜ਼ਾ ਰੇਸ, ਜੈਂਡਰ ਅਤੇ ਹੋਰ ਸਾਰੇ ਫੈਕਟਰਸ ਨੂੰ ਕੱਢ ਕੇ ਸੁਣਾਈ ਜਾਂਦੀ ਹੈ। ਸਟੈਨਫੋਰਡ ਯੂਨੀਵਰਸਿਟੀ ਨੇ ਇਸ ਮਾਮਲੇ ਦੇ ਉੱਤੇ ਬੋਲਦੇ ਹੋਏ ਕਿਹਾ ਹੈ ਕਿ ਜੋ ਵੀ ਉਹਨਾਂ ਦੀ ਪਹੁੰਚ ਦੇ ਵਿੱਚ ਸੀ, ਉਹਨਾਂ ਨੇ ਇਸ ਕੇਸ ਨੂੰ ਹੈਂਡਲ ਕਰਨ ਦੇ ਲਈ ਕੀਤਾ। ਸਟੈਨਫੋਰਡ ਯੂਨੀਵਰਸਿਟੀ ਨੇ ਕਿਹਾ ਹੈ ਕਿ ਇਹ ਕੇਸ ਸਾਹਮਣੇ ਆਉਣ ਤੋਂ ਬਾਅਦ ਉਹਨਾਂ ਨੇ ਫੌਰਨ ਇਸ ਕੇਸ ਦੇ ਉੱਤੇ ਜਾਂਚ ਬਿਠਾਈ ਅਤੇ ਇਨਵੈਸਟੀਗੇਸ਼ਨ ਪੂਰੀ ਹੋਣ ਤੋਂ ਬਾਅਦ ਟਰਨਰ ਨੂੰ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਦਾਖਲ ਹੋਣ ਤੋਂ ਬੈਨ ਕਰ ਦਿੱਤਾ ਗਿਆ। ਯੂਨੀਵਰਸਿਟੀ ਨੇ ਪ੍ਰੈਸ ਰਿਲੀਜ਼ ਦੇ ਵਿੱਚ ਆਖਿਆ ਹੈ ਕਿ ਇੱਕ ਯੂਨੀਵਰਸਿਟੀ ਹੋਣ ਦੇ ਨਾਂ ਤੇ ਉਹ ਵੱਧ ਤੋਂ ਵੱਧ ਸਿਰਫ ਇੰਨਾ ਹੀ ਕਰ ਸਕਦੇ ਹਨ। ਸੈਨ ਹੋਜ਼ੇ ਦੇ ਵਿੱਚ ਪਿਛਲੇ ਹਫ਼ਤੇ ਡੋਨਲਡ ਟਰੰਪ ਦੀ ਰੈਲੀ ਦੇ ਵਿੱਚ ਡੋਨਲਡ ਟਰੰਪ ਦਾ ਵਿਰੋਧ ਕਰਨ ਆਏ ਅਤੇ ਡੋਨਲਡ ਟਰੰਪ ਦੇ ਸਮਰਥਕਾਂ ਦੇ ਵਿਚਕਾਰ ਹੋਈ ਭਿੜੰਤ ਤੋਂ ਬਾਅਦ ਜਿਸ ਦੇ ਵਿੱਚ ਡੋਨਲਡ ਟਰੰਪ ਦੇ ਸਮਰਥਕਾਂ ਦੇ ਬੁਰੀ ਤਰ੍ਹਾਂ ਸੱਟਾਂ ਵੱਜੀਆਂ ਸਨ ਅਤੇ ਡੋਨਲਡ ਟਰੰਪ ਦਾ ਵਿਰੋਧ ਕਰਨ ਆਏ ਲੋਕਾਂ ਨੇ ਉੱਥੇ ਜੰਮ ਕੇ ਕੁੱਟਮਾਰ ਕੀਤੀ ਸੀ। ਇਸ ਨੂੰ ਦੇਖਦੇ ਹੋਏ ਅੱਜ ਸੈਨ ਹੋਜ਼ੇ ਦੇ ਸਿਟੀ ਹਾਲ ਦੇ ਵਿੱਚ ਰਿਪਬਲਿਕਨ ਵੈਟਰਨਸ ਨੇ ਇੱਕ ਰੈਲੀ ਕੀਤੀ। ਰਿਪਬਲਿਕਨ ਵੈਟਰਨਸ ਨੇ ਸੈਨ ਹੋਜ਼ੇ ਦੇ ਮੇਅਰ ਤੋਂ ਜਵਾਬ ਮੰਗਦੇ ਹੋਏ ਕਿਹਾ ਹੈ ਕਿ ਉਹਨਾਂ ਨੂੰ ਇਹ ਜਵਾਬ ਚਾਹੀਦਾ ਹੈ ਕਿ ਇਹ ਹਿੰਸਾ ਕਿਵੇਂ ਹੋਈ। ਇਸ ਮਾਮਲੇ ਦੇ ਵਿੱਚ ਹਰਮੀਤ ਢਿੱਲੋਂ, ਜੋ ਕਿ ਸੈਨ ਹੋਜ਼ੇ ਦੇ ਵਿੱਚ ਅਟਰਨੀ ਹਨ ਅਤੇ ਡੋਨਲਡ ਟਰੰਪ ਦੀ ਸਮਰਥਕ ਹੈ, ਉਹਨਾਂ ਨੇ ਸਿਲਿਕਨ ਵੈਲੀ ਦੇ ਵੈਟਰਨਸ ਦਾ ਸਾਥ ਦਿੰਦੇ ਹੋਏ ਕਿਹਾ ਕਿ ਉਹ ਸੈਨ ਹੋਜ਼ੇ ਦੇ ਮੇਅਰ ਸੈਮ ਲਿਕਾਰਡੋ ਤੋਂ ਇਹ ਸਵਾਲ ਪੁੱਛਦੇ ਹਨ ਕਿ ਵੀਰਵਾਰ ਨੂੰ ਡੋਨਲਡ ਟਰੰਪ ਦੀ ਰੈਲੀ ਦੇ ਵਿੱਚ ਹੋਈ ਹਿੰਸਾ ਨੂੰ ਸਹੀ ਢੰਗ ਦੇ ਨਾਲ ਕਿਉਂ ਨਹੀਂ ਸੰਭਾਲਿਆ ਗਿਆ। ਇਸ ਰੈਲੀ ਦੇ ਵਿੱਚ ਕਾਫੀ ਲੋਕਾਂ ਨੂੰ ਗੰਭੀਰ ਸੱਟਾਂ ਆਈਆਂ ਸਨ। ਇਸ ਦੇ ਉੱਤੇ ਡੋਨਲਡ ਟਰੰਪ ਨੇ ਖੁਦ ਵੀ ਸੈਨ ਹੋਜ਼ੇ ਦੇ ਮੇਅਰ ਸੈਮ ਲਿਕਾਰਡੋ ਦੀ ਜੰਮ ਕੇ ਨਿੰਦਾ ਕੀਤੀ ਸੀ।
ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵਧਦੇ ਹਾਂ ਜੀ ਮੌਸਮ ਦੀ ਜਾਣਕਾਰੀ ਦੇ ਵੱਲ। ਮੰਗਲਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 83 ਡਿਗਰੀ ਅਤੇ ਲੋ ਟੈਂਪਰੇਚਰ 56 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 93 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 97 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋ। ਸਟਾਕਟਨ ਦੇ ਵਿੱਚ 92 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ। ਟ੍ਰੇਸੀ ਦੇ ਵਿੱਚ 92 ਡਿਗਰੀ ਹਾਈ ਅਤੇ ਰਾਤ ਨੂੰ 60 ਡਿਗਰੀ ਲੋ। ਮੋਡੈਸਟੋ ਦੇ ਵਿੱਚ 98 ਡਿਗਰੀ ਹਾਈ ਅਤੇ ਰਾਤ ਨੂੰ 60 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 103 ਡਿਗਰੀ ਹਾਈ ਅਤੇ ਰਾਤ ਨੂੰ 65 ਡਿਗਰੀ ਲੋ। ਬੇਕਰਸਫੀਲਡ ਦੇ ਵਿੱਚ 103 ਡਿਗਰੀ ਹਾਈ ਅਤੇ ਰਾਤ ਨੂੰ 71 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 77 ਡਿਗਰੀ ਹਾਈ ਅਤੇ ਰਾਤ ਨੂੰ 60 ਡਿਗਰੀ ਲੋ। ਟਰਕੀ ਦੇ ਵਿੱਚ 82 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 81 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 92 ਡਿਗਰੀ ਹਾਈ ਅਤੇ ਰਾਤ ਨੂੰ 60 ਡਿਗਰੀ ਲੋ। ਸੈਟਲ ਦੇ ਵਿੱਚ 83 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ। ਫਲੈਗਸਟੈਫ ਐਰੀਜ਼ੋਨਾ ਦੇ ਵਿੱਚ 83 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 90 ਡਿਗਰੀ ਹਾਈ ਅਤੇ ਰਾਤ ਨੂੰ 66 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋ। ਨਿਊਯਾਰਕ ਦੇ ਵਿੱਚ 84 ਡਿਗਰੀ ਹਾਈ ਅਤੇ ਰਾਤ ਨੂੰ 62 ਡਿਗਰੀ ਲੋ। ਟੋਰਾਂਟੋ ਕੈਨੇਡਾ ਦੇ ਵਿੱਚ 20 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 10 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 19 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 29 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 13 ਡਿਗਰੀ ਸੈਲਸੀਅਸ ਲੋ। ਅਤੇ ਵੈਨਕੂਵਰ ਦੇ ਵਿੱਚ 25 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 13 ਡਿਗਰੀ ਸੈਲਸੀਅਸ ਲੋ ਰਹੇਗਾ ਜੀ। ਪੰਜਾਬ ਅੰਮ੍ਰਿਤਸਰ ਦੇ ਵਿੱਚ 43 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 28 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 14 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 10 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 22 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 15 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 26 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 13 ਡਿਗਰੀ ਸੈਲਸੀਅਸ ਲੋ। ਫਰਾਂਸ ਪੈਰਿਸ ਦੇ ਵਿੱਚ 25 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 16 ਡਿਗਰੀ ਸੈਲਸੀਅਸ ਲੋ ਰਹੇਗਾ ਜੀ। ਇਹ ਸੀ ਜੀ ਮੌਸਮ ਦੀ ਜਾਣਕਾਰੀ। ਹੁਣ ਵਧਦੇ ਹਾਂ ਜੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਵੱਲ। ਸੋਮਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 113 ਅੰਕ ਵੱਧ ਕੇ 17,920.33 ਤੇ ਬੰਦ ਹੋਇਆ। ਨੈਸਡੈਕ 26 ਅੰਕ ਵੱਧ ਕੇ 4,968.71 ਤੇ ਬੰਦ ਹੋਇਆ। S&P 10 ਅੰਕ ਵੱਧ ਕੇ 2109.41 ਤੇ ਬੰਦ ਹੋਇਆ ਅਤੇ ਵਿਲਸ਼ਾਇਰ 5000 13 ਅੰਕਾਂ ਦੀ ਗਿਰਾਵਟ ਦੇ ਨਾਲ 21,224.32 ਤੇ ਬੰਦ ਹੋਇਆ ਜੀ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਬੋਇੰਗ ਕੰਪਨੀ ਦਾ ਰਿਹਾ, ਜਿਸ ਦੀ ਕੀਮਤ 131.94 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ ਰਹੀ 66 ਰੁਪਏ 84 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ ਰਹੀ 52 ਰੁਪਏ 14 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ ਰਹੀ 96 ਰੁਪਏ 64 ਪੈਸੇ, ਇੱਕ ਯੂਰੋ ਦੀ ਕੀਮਤ ਰਹੀ 75 ਰੁਪਏ 99 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 49 ਰੁਪਏ 31 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 46 ਰੁਪਏ 22 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ ਰਹੀ 49 ਰੁਪਏ 22 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ ਰਹੀ 177 ਰੁਪਏ 21 ਪੈਸੇ, ਇੱਕ ਕੁਵੈਤੀ ਦਿਨਾਰ ਦੀ ਕੀਮਤ ਰਹੀ 221 ਰੁਪਏ 66 ਪੈਸੇ। ਸੋਨੇ ਦਾ ਰੇਟ $1245 48 ਸੈਂਟ ਪਰ ਆਉਂਸ ਰਿਹਾ ਅਤੇ ਚਾਂਦੀ $16 44 ਸੈਂਟ ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਤੇ, ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫੇਰ ਸਾਰੇ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।